अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके ਦਾ ਦੂਸਰਾ ਪਾਰਟ ਔਰ ਬਾਕੀ ਨਵੇਂ ਸਟੂਡੈਂਟ ਵਾਸਤੇ ਉਹੀ ਚੀਜ਼ਾਂ ਕਿ ਇਸ ਚੈਨਲ ਉੱਤੇ 33 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਹੈ ਤਾਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ, ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਔਰ ਬਾਕੀ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਨੇ, ਐਗਜ਼ਾਮ ਨਜ਼ਦੀਕ ਹੈ, ਉਹ ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ। ਜੇ ਅਗਰ ਟਾਈਮ ਹੈ ਤੇ ਅਗਰ ਟਾਈਮ ਘੱਟ ਹੈ ਤੇ ਫਿਰ ਕਮ ਅਜ਼ ਕਮ ਉਹਨਾਂ ਚੈਪਟਰ ਦੇ ਆਰਗੂਮੈਂਟ ਜ਼ਰੂਰ ਕਰੋ ਜਿਨ੍ਹਾਂ ਵਿੱਚ ਤੁਹਾਡੀ ਗਲਤੀ ਪਈ ਹੁੰਦੀ ਹੈ। ਠੀਕ ਹੈ, ਔਰ ਐਸਕੇ ਦੇ ਵਾਲੀ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਤਿਆਰੀ ਵੀ ਹੁੰਦੀ ਹੈ, ਹੈਲਪ ਵੀ ਮਿਲਦੀ ਹੈ, ਔਰ ਤੁਹਾਨੂੰ ਅੰਦਾਜ਼ਾ ਵੀ ਹੋ ਜਾਂਦਾ ਹੈ ਕਿ ਵੀ ਮੇਰੀ ਤਿਆਰੀ ਕਿਸ ਤਰ੍ਹਾਂ ਦੀ ਹੈ। ਤੇ ਚਲੋ ਜੀ, 16 ਨੰਬਰ ਸਵਾਲ। Il limite di velocità sulle autostrade, ਕਹਿੰਦਾ autostrade ਦੀ ਜਿਹੜੀ ਸਪੀਡ ਲਿਮਟ ਹੈ per coloro ਉਹਨਾਂ ਦੇ ਲਈ che hanno conseguito la patente ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਹੈ da meno di 3 anni, ਵੀ 3 ਸਾਲ ਤੋਂ ਲੈ ਘੱਟ ਟਾਈਮ ਹੋਇਆ ਹੈ, ਇਹ di 110 ਉਹਨਾਂ ਵਾਸਤੇ 110 ਦੀ ਸਪੀਡ ਹੈ ਫਾਲਸੋ। 17 ਨੰਬਰ ਦੀ ਪਨੇਲੋ ਇੰਪੋਰਟਾਂte ਵੇ esame ਚ ਆਉਂਦੀ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ precede il segnale, ਕਹਿੰਦੇ ਇਹਦੇ ਅੱਗੇ ਨਿਸ਼ਾਨ ਹੈ ਦੀ ਦਾਰੇ ਪ੍ਰੈਸੀਡੈਂਸਾ ਵਾਲਾ ਫਾਲਸੋ ਜੀ। ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗੇ ਆ, ਇਹਦੇ ਅੱਗੇ ਦਾਰੇ ਪ੍ਰੈਸੀਡੈਂਸਾ ਨਹੀਂ। ਅਗਰ ਇਹਦੇ ਅੱਗੇ ਦਾਰੇ ਪ੍ਰੈਸੀਡੈਂਸਾ ਦਾ ਨਿਸ਼ਾਨ ਹੋਵੇ ਤੇ ਇਹਦਾ ਮਤਲਬ ਹੈ ਇਸ ਮੇਨ ਸੜਕ ਵਾਲੇ ਪਹਿਲ ਦੇਣੀ ਹੈ। ਠੀਕ ਹੈ, ਹਾਂ ਅਗਰ ਇਹ ਕਹਿੰਦਾ ਕਿ ਜਿਹੜੀ ਸੜਕ ਸਾਈਡ ਤੋਂ ਐਂਟਰ ਪਈ ਹੁੰਦੀ ਹੈ ਉਹਦੇ ਉੱਤੇ ਦਾਰੇ ਪ੍ਰੈਸੀਡੈਂਸਾ ਦਾ ਨਿਸ਼ਾਨ ਲੱਗਿਆ ਹੋ ਸਕਦਾ, ਤੇ ਫਿਰ ਹੋ ਸਕਦਾ ਸੀ। ਲੇਕਿਨ ਹੁਣ ਇਹਦੇ ਤਸਵੀਰ ਦੇ ਮੁਤਾਬਕ ਜਿਹੜਾ ਇਹਨੇ ਸਵਾਲ ਕੀਤਾ ਇਹਦੇ ਅੱਗੇ ਪ੍ਰੈਸੀਡੈਂਸਾ ਵਾਲਾ ਨਿਸ਼ਾਨ ਨਹੀਂ ਹੁੰਦਾ। 18 ਨੰਬਰ। Il segnale raffigurato ਨਿਸ਼ਾਨ ਦਿਖਾਇਆ ਗਿਆ può essere integrato da pannello, ਕਹਿੰਦਾ ਇੱਕ ਪਨੇਲੋ ਨਾਲ ਲੱਗਿਆ ਹੋ ਸਕਦਾ, ਜੁੜਿਆ ਹੋ ਸਕਦਾ ਹੈ ਕਿ indica la lunghezza, ਜਿਹੜੀ ਲੰਬਾਈ ਦੱਸੇਗੀ del cantiere, ਕੰਤੀਰੇ ਦੀ ਮਤਲਬ ਜਿੱਥੇ ਕੰਮ ਚੱਲ ਰਿਹਾ ਵੇਰੋ। ਇਸ ਪਨੇਲੋ ਨਾਲ ਲੰਬਾਈ ਵਾਲੀ ਪਨੇਲੋ ਲੱਗੀ ਹੋ ਸਕਦੀ ਹੈ, ਜਿਸ ਤਰ੍ਹਾਂ ਕਹਿ ਰਿਹਾ ਕਿ ਬਈ ਇਤਨੀ ਲੰਬਾਈ ਦੇ ਵਿੱਚ ਜਿਹੜਾ ਸੜਕ ਤੇ ਕੰਮ ਚੱਲ ਰਿਹਾ। 19 ਨੰਬਰ। Quando si circola in autostrada, ਜਦੋਂ ਕਹਿੰਦਾ autostrada ਦੇ ਉੱਤੇ ਚੱਲਦੇ ਹੋ, è possibile diminuire la distanza di sicurezza, ਕਹਿੰਦਾ ਫਾਸਲਾ ਘਟਾਉਣਾ ਮੁਮਕਿਨ ਹੈ in quanto non ci si aspetta una frenata imprevista, ਜਿਤਨੀ ਦੇਰ ਅਚਾਨਕ ਬ੍ਰੇਕ ਨਹੀਂ ਲੱਗਦੀ dal veicolo che precede, ਜਿਹੜੀ ਅੱਗੇ ਗੱਡੀ ਹੈ ਉਹਦੀ ਤਰਫੋਂ, ਕਹਿੰਦਾ ਜਿਤਨੀ ਦੇਰ ਅਚਾਨਕ ਬ੍ਰੇਕ ਨਹੀਂ ਲੱਗਦੀ ਉਤਨੀ ਦੇਰ distanza ਘਟਾਉਣਾ ਜਿਹੜਾ ਉਹ ਮੁਮਕਿਨ ਹੈ ਫਾਲਸੋ। 20 ਨੰਬਰ। Il conducente del veicolo da sorpassare, ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜਾ ਓਵਰਟੇਕ ਕਰ ਰਿਹਾ ਆ l'obbligo, ਉਹਦੇ ਤੇ ਲਾਜ਼ਮੀ ਹੈ, ਜ਼ਰੂਰੀ ਹੈ di non gareggiare in velocità, ਵੀ ਰੇਸ ਨਹੀਂ ਲਾਣੀ con il veicolo sorpassante, ਉਸ ਗੱਡੀ ਨਾਲ ਜਿਹਨੂੰ ਓਵਰਟੇਕ ਕਰ ਰਹੇ ਹੋ ਫਿਰ ਰੇਸ ਨਹੀਂ ਲਾ ਲੈਣੀ। 21 ਨੰਬਰ। I catadiotri installati, ਜਿਹੜੀਆਂ catadiotri ਲੱਗੀਆਂ ਹੁੰਦੀਆਂ ਨੇ nella parte posteriore di rimorchi ਦੇ ਪਿਛਲੇ ਹਿੱਸੇ ਤੇ ਇਹ ਕਰੇਲੀ appendici ਦੇ ਪਿਛਲੇ ਹਿੱਸੇ ਤੇ sono di colore rosso, ਕਹਿੰਦਾ ਇਹ ਰੋਸੋ ਕਲਰ ਦੀਆਂ ਹੁੰਦੀਆਂ ਨੇ, ਇਹਦੀ ਫੋਰਮਾ ਟ੍ਰਾਇੰਗੁਲਾਰੇ ਤੇ ਟ੍ਰਾਇੰਗਲ ਸ਼ਕਲ ਦੀਆਂ ਹੁੰਦੀਆਂ ਨੇ। 22 ਨੰਬਰ। ਇਸ consigliabile guidare, ਕਹਿੰਦਾ ਡਰਾਈਵਿੰਗ ਦੀ ਸਲਾਹ ਨਹੀਂ ਦਿੰਦਾ, ਮਤਲਬ ਤੁਹਾਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ quando, ਜਦੋਂ sia un stato emotivo alterato, ਜਦੋਂ ਤੁਹਾਡੇ ਇਮੋਸ਼ਨ ਜਜ਼ਬਾਤ ਚੇਂਜ ਹੋਏ ਨੇ ਵੇਰੋ। ਮਸਲਨ ਜ਼ਿਆਦਾ ਖੁਸ਼ੀ ਹੈ ਫਿਰ ਵੀ ਡਰਾਈਵਿੰਗ ਨਾ ਕਰੋ, ਜ਼ਿਆਦਾ ਪਰੇਸ਼ਾਨ ਹੋ, ਦੁੱਖ ਹੈ ਤੇ ਫਿਰ ਵੀ ਡਰਾਈਵਿੰਗ ਨਾ ਕਰੋ, ਕਿਉਂਕਿ ਬੰਦਾ ਕਰ ਕੁਛ ਰਿਹਾ ਹੁੰਦਾ ਹੈ, ਦਿਮਾਗ ਵਿੱਚ ਕੁਛ ਚੱਲ ਰਿਹਾ ਹੁੰਦਾ ਹੈ, ਇਸ ਵਾਸਤੇ। 23 ਨੰਬਰ। nei veicoli, ਕਹਿੰਦਾ ਉਹਨਾਂ ਗੱਡੀਆਂ ਦੇ ਵਿੱਚ con il rottino applicato, ਜਿਨ੍ਹਾਂ ਨੂੰ ਰੋਤੀਨੋ ਲਾਈ, ਜਿਹੜੀ ਸਟੱਪਣੀ ਜਿਹਨੂੰ ਆਖੀਦਾ ਹੈ, ਐਕਸਟਰਾ ਟਾਇਰ ਜਦੋਂ ਇੱਕ ਪੈਂਚਰ ਹੋ ਜਾਵੇ ਜਿਹੜੀ ਵਿੱਚ ਗੱਡੀ ਦੇ ਐਕਸਟਰਾ ਟਾਇਰ ਪਿਆ ਹੁੰਦਾ ਉਹ ਲਾਏ ਆ ਜੇ ਰੋਤੀਨੋ ਲਾਈ ਜੇ non è consentito, ਫਿਰ ਕਹਿੰਦਾ ਇਜਾਜ਼ਤ ਨਹੀਂ trasportare passeggeri, ਪੈਸੇਂਜਰਾਂ ਨੂੰ ਲੈ ਕੇ ਜਾਣੇ ਦੀ। ਫਾਲਤੂ ਦੀ ਇਜਾਜ਼ਤ ਹੈ ਲੇਕਿਨ ਇਹ ਕਿ ਸਪੀਡ ਥੋੜੀ ਘਟਾਣੀ ਪੈਂਦੀ ਹੈ। 24 ਨੰਬਰ। ਇਹ ਵੀ ਪਨੇਲੋ ਇੰਪੋਰਟਾਂte ਹੈ, ਸਾਰਿਆਂ ਨੂੰ ਪਤਾ ਹੈ ਕਿਉਂਕਿ ਬਾਰ-ਬਾਰ ਹੁੰਦੀ ਹੈ। Il segnale raffigurato, ਨਿਸ਼ਾਨ ਦਿਖਾਇਆ ਗਿਆ si incontra, ਕਹਿੰਦਾ ਇਹ ਮਿਲੇਗਾ prima di una strettoia, ਇੱਕ ਤੰਗ ਰਸਤੇ ਤੋਂ ਪਹਿਲਾਂ che di norma consente il passaggio, ਜਿਹੜਾ ਗੁਜ਼ਰਨੇ ਦੀ ਇਜਾਜ਼ਤ ਦੇਵੇਗਾ di una sola fila di veicoli, ਸਿਰਫ ਗੱਡੀਆਂ ਦੀ ਇੱਕ ਲਾਈਨ ਨੂੰ ਵੇਰੋ। ਨਿਸ਼ਾਨ ਦੇ ਮੁਤਾਬਕ ਇੱਕ ਲਾਈਨ ਚੱਲ ਸਕਦੀ ਗੱਡੀਆਂ ਦੀ। 5 ਨੰਬਰ। Il segnale raffigurato, ਨਿਸ਼ਾਨ ਦਿਖਾਇਆ ਗਿਆ si può trovare, ਕਹਿੰਦਾ ਇਹ ਮਿਲ ਸਕਦਾ ਹੈ
all'interno di un segnale di previso, ਕਹਿੰਦਾ previso ਵਾਲਾ ਨਿਸ਼ਾਨ ਮਿਲ ਸਕਦਾ ਹੈ di svincolo autostradale, ਜਿਹੜਾ autostrada svincolo ਹੋਵੇਗਾ ਕਹਿੰਦਾ ਉੱਥੇ ਇਹ ਨਿਸ਼ਾਨ ਦੇ ਅੰਦਰ ਮਿਲ ਸਕਦਾ vero ਜੀ। ਅੱਛਾ ਜੀ, ਇੱਥੇ ਆ ਗਿਆ può trovare sempre vero ਤੇ ਦੋ falso ਨੇ। 26 ਨੰਬਰ lo spazio totale di arresto di total ਰੁਕਣੇ ਵਾਲੀ ਜਗ੍ਹਾ ਹੈ dipende, ਕਹਿੰਦਾ ਡਿਪੈਂਡ ਕਰਦੀ ਹੈ dall'usura di pneumatici, ਟਾਇਰਾਂ ਦੇ ਉਜ਼ੂਰਾ ਤੇ ਮਤਲਬ ਘਸਣੇ ਤੇ ਇਸਤੇਮਾਲ ਹੋਣੇ ਤੇ vero ਡਿਪੈਂਡ ਕਰਦੀ ਹੈ। 27 ਨੰਬਰ nell'incrocio rappresentato nella figura ਦਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ il conducente del veicolo R, ਜਿਹੜਾ R ਗੱਡੀ ਦਾ ਡਰਾਈਵਰ ਹੈ, attraversa incrocio, ਕਹਿੰਦਾ ਇਹ ਚੌਕ ਨੂੰ ਕ੍ਰਾਸ ਕਰੇਗਾ dopo che il veicolo N, ਜਦੋਂ N ਗੱਡੀ si è fermato al centro dell'incrocio, ਜਦੋਂ ਚੌਕ ਦੇ ਸੈਂਟਰ ਵਿੱਚ N ਗੱਡੀ ਰੁਕ ਗਈ ਹੈ ਕਹਿੰਦੇ R ਵਾਲਾ ਉਦੋਂ ਚੌਕ ਨੂੰ ਕ੍ਰਾਸ ਕਰੇਗਾ vero ਜੀ, ਕਿਉਂਕਿ N ਵਾਲੇ ਆ ਕੇ ਇੱਥੇ ਰੁਕਣਾ ਹੈ ਤੇ ਫਿਰ R ਦਾ ਸੱਜਾ ਖਾਲੀ ਹੁੰਦਾ ਹੈ। 28 ਨੰਬਰ il conducente di un fuoristrada, ਜਿਹੜਾ fuoristrada ਗੱਡੀ ਦਾ ਡਰਾਈਵਰ ਹੈ, fuoristrada ਜਿਹਨਾਂ ਨੂੰ ਨਹੀਂ ਸਮਝ ਉਹਨਾਂ ਨੂੰ ਦੱਸ ਦੇਵਾਂ ਇੰਡੀਆ ਪਤਾ ਨਹੀਂ ਕੀ ਆਖਦੇ ਨੇ, ਜਿਸ ਤਰ੍ਹਾਂ ਡਾਲਾ ਵੇ ਜਾਂ ਪ੍ਰਾਡੋ ਟਾਈਪ ਦੀਆਂ ਗੱਡੀਆਂ ਨੇ, ਠੀਕ ਹੈ, ਉਹਨੂੰ fuoristrada ਆਖਦੇ ਨੇ ਜਾਂ ਸੂਵ ਆਖਦੇ ਨੇ ਜਾਂ fuoristrada ਆਖਦੇ ਨੇ। deve guidare con la massima prudenza, ਕਹਿੰਦਾ ਉਹਦਾ ਡਰਾਈਵਰ ਬੜੇ ਇਹਤਿਆਤ ਦੇ ਨਾਲ ਡਰਾਈਵਿੰਗ ਕਰੇ consapevole, ਤੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ l'altezza, ਜਿਹੜੀ ਇਹਦੀ ਉਚਾਈ ਹੈ, ਇਹ la massa del proprio veicolo, ਤੇ ਜਿਹੜੀ ਸਾਡੀ ਗੱਡੀ ਦਾ ਵਜ਼ਨ ਹੈ costituiscono un potenziale pericolo, ਇਹ ਖਤਰਾ ਬਣਾਉਂਦੇ ਨੇ per pedoni, ਪੈਦਲ ਦੇ ਲਈ, ciclisti, ਸਾਈਕਲ ਵਾਲਿਆਂ ਦੇ ਲਈ, ਇਹ autovetture, ਤੇ ਉਹਨਾਂ ਗੱਡੀਆਂ ਦੇ ਲਈ ਦੀ modeste dimensioni, ਜਿਨ੍ਹਾਂ ਦਾ ਸਾਈਜ਼ ਛੋਟਾ ਹੈ vero ਜੀ, ਕਿਉਂਕਿ ਵੱਡੀ ਗੱਡੀ ਹੁੰਦੀ ਹੈ ਛੋਟੀਆਂ ਗੱਡੀਆਂ ਵਾਸਤੇ ਇਹ ਜ਼ਿਆਦਾ ਖਤਰਾ ਬਣਾ ਸਕਦੀ ਹੈ। 29 ਨੰਬਰ in caso di infosamento su neve o sabbia, ਕਹਿੰਦਾ ਉਹ ਸੂਰਜ ਜਦੋਂ ਬਰਫ਼ ਜਾਂ ਰੇਤ ਉੱਤੇ ਫਸ ਗਏ ਹੋ non riuscendo a partire con la prima marcia, ਤੇ ਪਹਿਲੇ ਗੇਅਰ ਨਾਲ ਨਿਕਲ ਨਹੀਂ ਸਕਦੇ ਪਏ ਤੁਸੀਂ, ਇਹ opportuno, ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ innestare una marcia superiore, ਵੀ ਤੁਸੀਂ ਵੱਡਾ ਗੇਅਰ ਲਾਓ vero, ਅਗਰ ਪਹਿਲੇ ਨਾਲ ਨਹੀਂ ਨਿਕਲਦੀ ਪਈ ਗੱਡੀ ਫਿਰ ਦੂਸਰਾ ਲਾ ਕੇ ਟਰਾਈ ਕਰੋ। 3 ਨੰਬਰ al momento dello smaltimento dell'olio del motore, ਕਹਿੰਦਾ ਉਦੋਂ ਜਦੋਂ ਤੁਸੀਂ ਇੰਜਨ ਦਾ ਆਇਲ ਸਮਾਲਟੀਮੈਂਟੋ ਕਰਦੇ ਮਤਲਬ ਚੇਂਜ ਕਰਦੇ ਹੋ bisogna evitare, ਕਹਿੰਦਾ ਬਚਣਾ ਹੈ ਕਿ venga a contatto, ਵੀ ਲੱਗਾ ਨਾ ਰਵੇ con la pelle, ਜਿਸਮ ਦੇ ਨਾਲ, ਜਿਲਦ ਦੇ ਨਾਲ per un tempo prolungato, ਜ਼ਿਆਦਾ ਟਾਈਮ ਵਾਸਤੇ vero, ਜਦੋਂ ਗੱਡੀ ਦਾ ਆਇਲ ਚੇਂਜ ਕਰਨਾ ਹੈ ਤੇ ਜ਼ਹਿਰੀ ਗੱਲ ਹੱਥਾਂ ਨਾਲ ਲੱਗ ਜਾਂਦਾ ਹੈ ਤੇ ਉਹ ਕਹਿੰਦਾ ਕੋਸ਼ਿਸ਼ ਕਰਨੀ ਕਿ ਜ਼ਿਆਦਾ ਦੇਰ ਨਾ ਲੱਗਾ ਰਵੇ ਕਿਉਂਕਿ ਫਿਰ ਉਹ ਜਿਲਦ ਵਾਸਤੇ ਨੁਕਸਾਨਦੇਹ ਹੁੰਦਾ ਹੈ। ਤੇ ਲੋ ਜੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।